ਦੇਖਣ ਵਾਲੇ तमाम ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਬਹੁਤ ਬਹੁਤ ਸਲਾਮ। ਦੁਬਾਰਾ ਪੰਜਾਬੀ ਪੋਡਕਾਸਟ ਤੁਹਾਡਾ ਆਪਣਾ ਬਹੁਤ ਹੀ ਆਪਣਾ ਦਿਲ ਦੇ ਕਰੀਬ ਮੇਜ਼ਬਾਨ ਸਰਦਾਰ ਮੁਹੰਮਦ ਬਿਲਾਲ ਲੋਗੋ ਤੁਹਾਡੀ ਖਿਦਮਤ 'ਚ ਫੇਰ ਹਾਜ਼ਰ ਹੋਇਆ। ਪੰਜਾਬੀ ਮਾਂ ਜ਼ੁਬਾਨ, ਮਿੱਠੀ ਜ਼ੁਬਾਨ ਅਤੇ ਆਪਣੀ ਜ਼ੁਬਾਨ ਦੇ ਵਿੱਚ ਅਸੀਂ ਇਹ ਪੰਜਾਬੀ ਪੋਡਕਾਸਟ ਕਰਦੇ ਹਾਂ ਤਾਂ ਕਿ ਇਸ ਪਿਛੋਕੜ ਨੂੰ, ਇਸ ਮੁਹੱਬਤ ਨੂੰ, ਇਸ ਅਪਣਾਈਅਤ ਨੂੰ ਵਧਾਇਆ ਜਾਵੇ। ਜਿਹੜੇ ਅੱਜ ਸਾਡੇ ਪ੍ਰਾਹੁਣੇ ਆ, ਮੈਂ ਹਰ ਪ੍ਰਾਹੁਣੇ ਨੂੰ ਲੱਜਾਂ ਵਾਲਾ ਪ੍ਰਾਹੁਣਾ ਇਸ ਲਈ ਕਹਿੰਦਾ, ਇਹ ਬੜੇ ਸਾਡੇ ਉਚੇਚ ਪ੍ਰਾਹੁਣੇ ਆ ਅਤੇ ਬੜੀ ਪੰਜਾਬੀ ਨੂੰ ਮੁਹੱਬਤ ਕਰਦੇ। ਮੈਂ ਇਸ ਲਈ ਪੰਜਾਬੀ ਦੇ ਲਫ਼ਜ਼ ਵੀ ਅੱਜ ਕੁਝ ਖੋਲ੍ਹ ਕੇ ਬੋਲਣਾ ਚਾਹੂੰਗਾ ਕਿਉਂਕਿ ਅਕਸਰ ਪ੍ਰਾਹੁਣੇ ਜਿਹੜੇ ਹੁੰਦੇ ਆ ਉਹ ਪੰਜਾਬੀ ਨਹੀਂ ਬੋਲਦੇ, ਸਾਨੂੰ ਵੀ ਮੁਸ਼ਕਿਲ ਹੁੰਦੀ ਹੈ। ਇਹ ਫੈਸਲਾਬਾਦ ਦੀ ਇੱਕ ਤਹਿਸੀਲ ਤਾਂਦਲਿਆਂ ਵਾਲੇ ਦੀ ਸਭ ਤੋਂ ਵੱਡੇ ਕਸਬੇ ਦੇ ਰਹਿਣ ਵਾਲੇ, ਪਿੰਡ ਦੇ ਰਹਿਣ ਵਾਲੇ ਆ, ਜਿਹੜਾ ਨਾਮ ਚੱਕ ਨੰਬਰ 541 ਗਾਬੇ ਚੱਕੀਆਂ ਵਾਲਾ ਦੀ ਔਲਾਦ ਆ। ਉਹਨਾਂ ਦਾ ਬੜਾ ਇਹਤਰਾਮ ਹੈ ਕਿ ਉਹ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਅਸੀਂ ਜੱਟ ਬੰਦੇ ਹਾਂ। ਹਾਂਜੀ, ਇੱਥੇ ਦਰਬਾਰਾਂ 'ਤੇ ਸਈਅਦ ਆਵੇ ਤਾਂ ਅਸੀਂ ਤਾਂ ਉੱਠ ਪਈਦਾ ਵਾ ਕਿ ਅਸੀਂ ਤਾਂ ਨੌਕਰੀ ਕਰਨ ਦੇ ਹਾਂ, ਦਰਬਾਰ ਤੁਹਾਡਾ ਹੀ ਹੈ। ਅਤੇ ਬੜੀ ਪਿਆਰੀਆਂ ਇਹ ਗੱਲਾਂ ਵਾ, ਹਿਸਟਰੀਆਂ ਵਾ। ਅਤੇ ਕੋਈ ਹੋਰ ਸਾਡੇ ਨਾਜ਼ਰੀਨ ਨਾਲ ਪੰਜਾਬੀ ਦਾ ਕੋਈ ਸ਼ੇਅਰ ਜਿਹੜਾ ਤੁਹਾਨੂੰ ਪਸੰਦ ਹੋਵੇ? ਉਰਦੂ ਦਾ ਮੈਨੂੰ ਯਾਦ ਆ ਗਿਆ। ਅਸੀਂ ਬਜ਼ੁਰਗਾਂ ਨਾਲ ਕਰਦੇ ਸੀ, ਹਜ਼ਰਤ ਅਲੀ ਮੌਲਾ ਕਰਮੁੱਲਾ ਵਜਹ ਉਹਨਾਂ ਦੀ ਗੱਲ ਹੋਈ। ਉਹਨਾਂ 'ਤੇ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਦਰਿਆਏ ਇਨਾयत और भी हैं, रहमत के समंदर दो देखे, हैरत है ज़माना ना समझा, जो राज खुला शब हिजरत में, एक गार में था एक बिस्तर पर, उस शब पैगंबर दो देखे। सुबहान अल्लाह। इसके साथ ही मैं मोहम्मद जुल्करनैन याकूब से इजाज़त चाहूँगा कि इन्होंने बड़ियाँ खूबसूरत गल्लां कीतियां। मोहम्मद जुल्करनैन याकूब ने जिहड़ी पंजाबी दे नाल असी अपनी सकाफत नूं, सूफीज़म ਨੂੰ, ਇਸ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰਨ ਦੀ ਕਾਵਿਸ਼ ਆ। ਇਹਨਾਂ ਨੂੰ ਖਰਾਜ ਤਹਿਸੀਨ ਪੇਸ਼ ਕਰਦੇ ਹਾਂ ਅਤੇ ਮੇਰੇ ਹਿਸਟਰੀ ਹੈ, ਇੱਕ ਪੂਰੀ ਸੋਚ ਆ, ਇੱਕ ਪੂਰੀ ਕਿਤਾਬ ਆ ਜਿਹੜੀ ਇਹਨਾਂ ਕੋਲ ਮਹਿਫੂਜ਼ ਕੀਤੀ ਹੋਈ ਹੈ। ਨਵੇਂ ਵਲੌਗ ਦੁਬਾਰਾ ਹਾਜ਼ਰ, ਨਵੇਂ ਪੋਡਕਾਸਟ ਪੰਜਾਬੀ ਦੁਬਾਰਾ ਮਿਲਾਂਗੇ। ਤਬ ਤੱਕ ਲਈ ਰੱਬ ਰਾਖਾ।